ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਥਰਡ ਵਾਲਾ ਜੋ ਟੌਪਿਕ ਹੈ ਐਵਰੀ ਡੇ ਆਲਵੇਜ਼ ਅਸੀਂ ਡਿਸਕਸ ਕਰਦੇ ਹਾਂ ਕਸ਼ਮੀਰ ਮੁੱਦੇ ਤੇ। ਅੱਜ 112 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਸੋ ਇਸ ਉੱਪਰ ਲਗਾਤਾਰਤਾ ਨਾਲ TV 84 ਡਾਕਟਰ ਸਾਹਿਬ ਹਮੇਸ਼ਾ ਹੀ ਆਪਣੇ ਵਿਚਾਰ ਤੁਹਾਡੇ ਸਾਰਿਆਂ ਨਾਲ ਸਾਂਝੇ ਕਰਦੇ ਨੇ। ਸੋ ਅੱਜ ਵੀ ਇਸੇ ਇਸ਼ੂ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 112ਵਾਂ ਦਿਨ ਹਾਲਾਤ ਵੱਧ ਤੋਂ ਬਦਤਰ। ਬਿਲਕੁਲ ਅਸੀਂ ਕੰਸਰਨਡ ਸਿਟੀਜ਼ਨਸ ਗਰੁੱਪ ਜਿਹਦੇ ਚ ਯਸ਼ਵੰਤ ਸਿਨਹਾ ਸਾਬਕਾ ਫਾਈਨੈਂਸ ਔਰ ਫੋਰਨ ਮਿਨਿਸਟਰ ਵਾਜਪਾਈ ਸਰਕਾਰ ਚ, ਔਰ ਕਪਲ ਕੌਕ ਸਾਬਕਾ ਵਾਈਸ ਏਅਰ ਮਾਰਸ਼ਲ ਔਰ ਪ੍ਰੋਮੀਨੈਂਟ ਜਰਨਲਿਸਟ ਭਾਰਤ ਭੂਸ਼ਣ, ਉਹਨਾਂ ਦਾ ਡੈਲੀਗੇਸ਼ਨ ਜਿਸ ਨੂੰ ਉੱਤਰ ਤਾਂ ਲੈਣ ਦਿੱਤਾ ਗਿਆ ਲੇਕਿਨ ਉਹਨਾਂ ਨੂੰ ਵਾਪਸ ਸ੍ਰੀਨਗਰ ਤੋਂ ਬਾਹਰ ਨਹੀਂ ਜਾਣ ਦਿੱਤਾ ਗਿਆ ਔਰ ਨਾ ਹੀ ਪੋਲੀਟੀਕਲ ਲੀਡਰਾਂ ਨੂੰ ਮਿਲਣ ਦਿੱਤਾ ਗਿਆ, ਪਰ ਜਿੰਨਿਆਂ ਕੁ ਨਾਲ ਵੀ ਉਹ ਰਾਬਤਾ ਕਰ ਸਕੇ ਉਸ ਤੇ ਬੇਸਡ ਅੱਜ ਸਟੇਟਮੈਂਟ ਹੈ ਉਸ ਗਰੁੱਪ ਦੀ। ਪੋਲੀਟੀਕਲ ਇਕਨੋਮਿਕਲ ਸਿਚੁਏਸ਼ਨ ਕ੍ਰਿਟੀਕਲ ਸਿਨਾ, ਔਰ ਉਹਨਾਂ ਨੇ ਇਹ ਬਿਲਕੁਲ ਇਹ ਬੜੀ ਕਲੀਅਰਲੀ ਕਿਹਾ ਕਿ both political and economical situation is critical. ਇਹ ਸਿਨਾ ਕਹਿ ਰਿਹਾ I'll say there is no political space here, it's all force. Government of India's new policy is to do everything by force. That is what they are attempting to do in Kashmir. ਠੀਕ ਜਿੱਥੇ ਕੋਈ ਸਿਆਸੀ ਨਹੀਂ ਹੈ, ਧੱਕਾ ਹੋ ਰਿਹਾ ਔਰ ਸਿਆਸੀ ਔਰ ਆਰਥਿਕ ਹਾਲਤ ਜਿਹੜੀ ਹੈ ਬਹੁਤ ਮਾੜੀ ਹੈ। People have not accepted it. ਇਹ ਹੈ ਗਰਾਊਂਡ ਰਿਐਲਿਟੀ ਕੀ ਹੈ ਕਿ 80 ਲੱਖ ਲੋਕ ਖੜੇ ਨੇ ਡਿਫਾਈਂਸ, ਉਹਨਾਂ ਨੇ ਐਕਸੈਪਟ ਨਹੀਂ ਕੀਤਾ। I want to congratulate people of Kashmir for showing huge patience. I am sure people's patience will be able to win over government's action. ਇਹ ਮੱਖਣਬਾਜ਼ੀ ਕਰ ਰਹੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਯਸ਼ਵੰਤ ਸਿਨਹਾ ਇਹ ਕਹਿੰਦਾ, ਫਿਰ ਉਹਨੇ ਅੱਗੋਂ ਕਿਹਾ he said apple growers and farmers have incurred huge losses because of ongoing situation, as well as on horticulture and farming front the situation is critical. Farmers have incurred huge losses and government is not reaching out to people. ਸਰਕਾਰ ਦੀ ਕੋਈ ਯਤਨ ਨਹੀਂ ਹੈ। ਆਮ ਫਾਰਮਰ ਹੋਣ, ਐਪਲ ਔਰਚਰਡ ਹੋਣ, ਦੂਜੇ ਹੋਣ, ਉਹਨਾਂ ਦਾ ਹਾਲ ਜਿਹੜਾ ਉਹ ਬਹੁਤ ਮਾੜਾ ਹੈ। ਔਰ ਹੁਣ ਇਹ ਕਰ ਕੀ ਰਹੇ ਨੇ? ਕੱਲ੍ਹ ਅਸੀਂ ਦੱਸਿਆ ਸੀ ਕਿ 2 ਸਾਬਕਾ MLA ਉਹਨਾਂ ਨੂੰ ਸ਼ਰਤਾਂ ਦੇ ਉੱਤੇ ਰਿਲੀਜ਼ ਕੀਤਾ ਗਿਆ ਹੈ ਔਰ ਅਜੇ ਘਰਾਂ 'ਚ ਨਜ਼ਰਬੰਦ ਨੇ। ਔਰ ਮਹਿਬੂਬਾ ਮੁਫਤੀ ਦੀ ਡਾਟਰ ਬੱਚੀ ਇਲਤਜ਼ਾ ਮਹਿਬੂਬਾ ਜ਼ਾਹਰ ਹੈ, ਇਸ ਵੇਲੇ ਉਹ ਮਾਂ ਦੀ ਸਪੋਕਸਪਰਸਨ ਵੀ, ਔਰ ਜੋ ਖਬਰ ਉੱਥੋਂ ਨਿਕਲਦੀ ਹੈ ਸ਼ੀ ਇਜ਼ ਦਾ ਓਨਲੀ ਵਨ। ਉਹਨੇ ਕਿਹਾ ਕਿ ਨਿਊ ਪੋਲੀਟੀਕਲ ਫਰੰਟ ਇਨ ਮੇਕਿੰਗ। ਉਹਨੇ ਕਿਹਾ ਕਿ ਇਹ ਜਿਨ੍ਹਾਂ ਨੂੰ ਛੱਡਿਆ ਗਿਆ ਹੈ ਕਿ ਵੀ ਇਹ ਉਹਨਾਂ 'ਤੇ ਜ਼ੋਰ ਪਾ ਰਹੇ ਨੇ ਟੂ ਇੰਜੀਨੀਅਰ ਏ ਨਿਊ ਪੋਲੀਟੀਕਲ ਫਰੰਟ। ਇਹ ਛੱਡਿਆ ਇਹਨਾਂ ਨੂੰ ਇਸ ਲਈ ਗਿਆ ਵੀ ਤੁਸੀਂ ਇਹਦਾ ਨਿਊ ਪੋਲੀਟੀਕਲ ਫਰੰਟ ਦਾ ਮਤਲਬ ਹੈ ਕਿ ਖਰੀਦੋ ਬੰਦੇ ਔਰ ਇਹ ਸਰਕਾਰੀ ਸਾਈਡ ਦੀ ਤਰਫਦਾਰੀ ਕਰਨ ਵਾਲਾ ਸਿਸਟਮ ਕਰੋ। ਉਹਨਾਂ ਨੇ ਕਿਹਾ ਕਿ ਵੀ ਐਜ਼ ਇਫ ਡਿਟੈਂਸ਼ਨ ਆਫ ਦੇਅਰ ਲਵਡ ਵਨਸ ਫॉर द फास्ट 3 months was not enough, those families being blackmailed and are told that detainees will be released only if they cooperate and join this motley crew heading an undemocratic third front in JK. ਹੁਣ ਇਹ ਜਿਹੜੇ 2 ਛੱਡੇ ਨੇ, ਇਹ ਜਿਹੜੇ ਅੰਦਰ ਆਲਰੇਡੀ ਫੜੇ ਹੋਏ ਨੇ ਲੀਡਰ, ਉਹਨਾਂ ਦੇ ਘਰ ਵਾਲਿਆਂ ਨੂੰ ਕਹਿ ਰਹੇ ਨੇ ਜੀ ਅਸੀਂ ਛੁਡਾ ਦਿੰਦੇ ਹਾਂ ਤੁਹਾਡੇ ਬੰਦਿਆਂ ਨੂੰ, ਪਰ ਇੱਕੋ ਸ਼ਰਤ ਹੈ ਵੀ ਇਹ ਜਿਹੜਾ ਅਸੀਂ ਤੀਸਰਾ ਫਰੰਟ ਇੱਥੇ ਖੜਾ ਕਰਨ ਲੱਗੇ ਹਾਂ ਸਰਕਾਰ ਦੇ ਕੁੱਤੇ, ਔਰ ਤੁਸੀਂ ਸਾਡੇ ਜੁਆਇਨ ਕਰੋ ਆਪਣੇ ਉਹਨਾਂ ਨੂੰ। ਕੋਈ ਇਸੇ ਸ਼ਰਤ ਤੇ ਉਹ ਬਾਹਰ ਆ ਸਕਦੇ ਨੇ ਔਰ ਦੂਸਰੇ ਤੇ ਨਹੀਂ ਆ ਸਕਦੇ। ਔਰ ਇਸ ਦੇ ਨਾਲ ਨਾਲ ਜਿਹੜਾ ਇੱਕ ਫਿਨੋਮੀਨਾ ਪਿਛਲੇ 24 ਘੰਟੇ ਦੇ ਵਿੱਚ ਦੇਖਿਆ ਗਿਆ ਨਾਰਥ ਕਸ਼ਮੀਰ ਵਿੱਚ ਵੀ, ਸਾਊਥ ਕਸ਼ਮੀਰ 'ਚ ਵੀ, ਕਿਉਂਕਿ ਪਹਿਲਾਂ ਤਾਂ ਇਹੀ ਕਹਿੰਦਾ ਸੀ ਸਾਊਥ ਕਸ਼ਮੀਰ, ਪੁਲਵਾਮਾ, ਅਨੰਤਨਾਗ ਇਹ ਮਾੜੇ ਮੋਟੇ ਨੇ, ਅੱਗਾਂ ਲੱਗਣੀਆਂ ਪਿਛਲੀ ਰਾਤ। ਔਰ ਉਹਦੇ 'ਚ ਇੱਕ ਈਵਨ ਸੂਫੀ ਫਕੀਰ ਦੀ ਜਿਹੜੀ ਸ਼ਰਾਈਨ ਹੈ ਉਹ ਵੀ ਅੱਗ ਦੇ ਹਵਾਲੇ ਹੋਈ। ਹੁਣ ਇਹਨਾਂ ਨੇ ਲੋਕਾਂ ਦੇ ਵਿੱਚ ਇੱਕ ਫੀਅਰ, ਕ੍ਰਾਈਸਿਸ ਔਰ ਮੈਕਸਿਮਮ ਡੈਮੇਜ ਕਰਨ ਦੇ ਲਈ ਇਹ ਨਹੀਂ ਹੋ ਸਕਦਾ ਵੀ ਕਸ਼ਮੀਰ ਦੇ ਨੌਜਵਾਨ ਆਪਣੀਆਂ ਮਸਜਿਦਾਂ ਜਾਂ ਆਪਣੀਆਂ ਦਰਗਾਹਾਂ ਨੂੰ ਅੱਗ ਲਾਉਣ ਜਾਂ ਆਪਣੀਆਂ ਦੁਕਾਨਾਂ ਨੂੰ ਅੱਗ ਲਾਉਣ। ਹੁਣ ਇਹ ਖਬਰ ਹੈ ਓਵਰਨਾਈਟ ਫਾਇਰਸ ਰਿਪੋਰਟਡ ਫਰਮ ਨਾਰਥ ਸਾਊਥ ਕਸ਼ਮੀਰ ਏਰੀਆਜ਼, ਔਰ ਇਹ ਸ੍ਰੀਨਗਰ ਡਿਡ amid the prevailing uncertainty in the valley. Overnight fire incidents were reported from north as well as south Kashmir. ਲੋਕ ਤਾਂ ਇੰਟਰਨੈਟ ਉਹਨਾਂ ਦੇ ਤੁਸੀਂ ਕੱਟੇ ਹੋਏ ਨੇ, ਫੋਨਾਂ ਦੇ ਉੱਤੇ ਤੁਹਾਡੀਆਂ
ਏਜੰਸੀਆਂ ਬੈਠੀਆਂ ਹੋਈਆਂ ਉਹ ਤਾਂ ਕਿਸੇ ਨਾਲ ਕੋਆਰਡੀਨੇਟ ਹੀ ਨਹੀਂ ਕਰ ਸਕਦੇ ਵੀ ਕਿੱਥੇ ਕੀ। ਹੁਣ ਨਾਰਥ ਤੋਂ ਸਾਊਥ ਤੱਕ ਸਡਨਲੀ ਅੱਗਾਂ ਲੱਗਣੀਆਂ। ਜੀ In Baramulla town, 3 shops were gutted in 2 fire incidents on late Sunday evening in the main market area. 3 ਦੁਕਾਨਾਂ ਰਾਤ ਨੂੰ। ਇਹ ਹੁਣ ਉਹਨਾਂ ਦੁਕਾਨਦਾਰਾਂ ਨੂੰ ਕਹਿੰਦੇ ਹੋਣਗੇ ਖੋਲੋ, ਉਹ ਕਹਿੰਦੇ ਹੋਣੇ ਜੀ ਨਹੀਂ ਸਾਨੂੰ ਜਿਹੜਾ ਉਹ ਉੱਥੇ ਕਿਸੇ ਨੇ ਕੋਈ ਕਾਲ ਤਾਂ ਨਹੀਂ ਦਿੱਤੀ ਹੋਈ ਵੀ ਬੰਦ ਰੱਖੋ, ਲੇਕਿਨ ਉਹ ਅੰਦਰੋਂ ਮਹਿਸੂਸ ਕਰਦੇ ਨੇ ਵੀ ਧੱਕਾ ਹੋ ਰਿਹਾ। ਉਹਨੇ ਕਿਹਾ ਵੀ 3 ਦੁਕਾਨਾਂ ਜਿਹੜੀਆਂ ਉੱਥੇ ਸੜੀਆਂ। In the first incident, a 3-storied textile and ready-made garments complex, Libasgarh, were gutted in a mysterious fire on Sunday late in the evening around 8:30. Mysterious ਦਾ ਮਤਲਬ ਹੈ ਕਿ ਕੌਣ ਲਾ ਰਿਹਾ ਹੈ ਇਹਨੂੰ। 8:30 ਵਜੇ ਉਹਨਾਂ ਦੀ ਟੈਕਸਟਾਈਲ ਫੈਕਟਰੀ। In another incident, a textile shop on the old hospital road was partially gutted at around the same time. ਇੱਕ ਪਾਸੇ ਉਧਰ ਹੈ, ਦੂਜੇ ਪਾਸੇ ਬਿਲਕੁਲ opposite side ਤੇ। As the fire started, bystanders and witnesses called the police and the fire brigade department, and soon fire tenders were pressed into service to control the fire. In another market area near Cement Bridge, shopkeepers discovered that miscreants had sprinkled inflammable material over the shutters in an attempt to set these on fire. ਉਹ ਲੋਕਾਂ ਨੇ ਹੁਣ ਮਿਸਕ੍ਰੀਐਂਟ ਕੌਣ ਹੋਣਗੇ ਜਿਹਨਾਂ ਜਿਵੇਂ ਜੇ 35 ਸਿੱਖ ਚਿੱਠੀ ਸਿੰਘਪੁਰਾ ਦੇ ਵਿੱਚ ਮਾਰੇ, ਅੱਜ ਤੱਕ ਵੀ ਜਿਹੜੇ ਨੇ 2000 ਦੀ ਗੱਲ ਹੈ 19 ਸਾਲ ਹੋ ਗਏ ਨੇ। ਉਹ ਇਹ ਸਾਰੇ ਏਜੰਸੀਆਂ ਦੇ ਆਪਣੇ ਖੜੇ ਕੀਤੇ ਹੋਏ ਲੋਕ ਜਾਂ ਸਿਵਲ ਕੱਪੜਿਆਂ ਜਿਨ੍ਹਾਂ ਦੇ CRPF ਜਾਂ ਜਿਹੜੇ RSS ਦੇ ਗੁੰਡੇ ਉੱਥੇ ਭੇਜੇ ਹੋਏ ਨੇ ਉਹਨਾਂ ਤੋਂ ਇਹ ਕੰਮ ਕਰਵਾ ਰਹੇ ਨੇ। Had it been during midnight, the whole Baramulla would have been gutted, as at around 5 to 6 spots shops had been sprinkled with inflammation. ਹੁਣ ਉਹਨਾਂ ਨੇ ਕਿਹਾ ਜੀ ਸਾਰਾ ਬਾਰਾਮੂਲਾ ਹੀ ਸਾੜ 6 ਥਾਵਾਂ ਤੇ ਅੱਗਾਂ। ਜੇ ਉੱਥੇ 1 ਮਿਲੀਅਨ ਫੌਜ ਹੈ ਐਡੀਸ਼ਨਲ, ਤੁਹਾਡੇ ਦੂਜੇ ਨੇ ਕੌਣ ਬਾਹਰ ਨਿਕਲ ਕੇ ਤੇਲ ਛਿੜਕਦਾ ਹੈ ਜਾਂ ਕਿਹੜਾ ਇਨਫਲੇਮੇਬਲ ਮਟੀਰੀਅਲ ਹੈ। ਜਿਵੇਂ ਅੱਗਾਂ ਲੱਗੀਆਂ ਨੇ, ਤੇਲ ਵੀ ਇੰਨਾ ਛਿੜਕਦੇ ਆ ਜਾਂ ਅੱਗ ਲਾਉਂਦੇ ਆ ਵਕਤ ਲੱਗਦਾ, ਸਨੋ ਪਈ ਹੋਈ ਹੈ। ਫਿਰ ਤੁਸੀਂ ਨਵੰਬਰ 84 ਯਾਦ ਕਰ ਲਓ ਕਿ ਕਿਵੇਂ ਚਿੱਟਾ ਪਾਊਡਰ ਇੱਕੋ ਜਿਹਾ ਸਭ ਨੂੰ ਜਿਹੜਾ ਤੁਸੀਂ ਸੁੱਟਦੇ ਹੋ ਤੇ ਅੱਗ ਲੱਗ ਜਾਂਦੀ ਹੈ। ਸੋ ਇਸ ਕਿਸਮ ਦਾ ਕੰਮ ਇਹ ਕਸ਼ਮੀਰ 'ਚ ਕਰ ਰਹੇ ਨੇ। ਹੁਣ ਇਹ ਨਾਰਥ ਇਨ ਸਾਊਥ ਕਸ਼ਮੀਰ 'ਚ ਅਨੰਤਨਾਗ ਟਾਊਨ fire incidents were reported in the Danjpur area in which 7 shops were gutted. However, the police was terming short circuit as the cause of fire incidents in South Kashmir. Either north Baramulla, south ਦੇ ਵਿੱਚ ਅਨੰਤਨਾਗ ਕਸਬੇ 'ਚ ਲੱਗੀ, ਪੁਲਿਸ ਕਹਿ ਰਹੀ ਨਹੀਂ ਇਹ ਸ਼ਾਰਟ ਸਰਕਟ ਹੋ ਗਿਆ। ਇਹਨਾਂ ਨੂੰ ਜਿਹੜਾ ਉਹ ਸ਼ਾਰਟ ਸਰਕਟ ਜਿਹੜਾ ਉਹ ਜਾ ਕੇ ਇਹਨਾਂ ਨੂੰ ਪਤਾ ਲੱਗ ਗਿਆ ਜੀ ਸ਼ਾਰਟ ਸਰਕਟ। ਜ਼ਾਹਰ ਹੈ ਕਿ ਇਹਨਾਂ ਦੀ ਆਪਣਾ ਦੀ ਕਰਤੂਤ ਹੈ। ਔਰ ਇਹ ਜਿਹੜਾ ਸਾਰਾ ਉਹਨਾਂ ਨੇ ਇਹ ਸਾਰਿਆਂ ਨੂੰ ਕਿਹਾ ਕਿ ਵੀ ਇਹ ਸ਼ਾਪਕੀਪਰਸ ਨੂੰ ਕਿੱਧਰ ਨੂੰ ਲਿਜਾ ਰਿਹਾ ਹੈ। ਮਿਸਟੀਰੀਅਸ ਫਾਇਰ ਇਨਸੀਡੈਂਟਸ ਹੋ ਰਹੀਆਂ, particularly involving shops, are proving to be a deterrent as far as the Kashmir situation goes. ਸੋ ਹੁਣ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਮੈਸੇਜ ਸਾਡੇ ਕੋਲ ਪਹਿਲੇ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ, ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਬਾਲ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਜਸਵਿੰਦਰ ਸਿੰਘ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਜੱਸੀ ਮਰਜਾਣਾ ਸਾਨੂੰ ਕਹਿੰਦੇ ਨੇ ਗੁੱਡ ਜੀ, ਬਾਲ ਸਿੰਘ ਸਾਨੂੰ ਕਹਿੰਦੇ ਨੇ ਪਰਸ਼ੀਅਨ ਹੈਡ ਗਿਵਨ them the name Hindu, it seems worth in modern time also. ਸੋ ਇੱਕ ਥਿਉਰੀ ਹੈ ਵੀ ਇਹ ਪਰਸ਼ੀਅਨ ਦੇ ਵਿੱਚ ਜਾਂ ਕੋਈ ਅਰਬੀ ਕਹਿੰਦੇ ਨੇ ਕਿ ਹਿੰਦੂ ਦਾ ਮਤਲਬ ਚੋਰ ਹੁੰਦਾ ਹੈ। ਕਿਹਾ ਕਿ ਵੀ ਹੁਣ ਪ੍ਰੂਵ ਕਰ ਰਹੇ ਨੇ ਕਿ ਵਾਕਈ ਚੋਰ ਨੇ। ਜੀ ਮਨਿੰਦਰ ਸਿੰਘ ਜੀ ਫਤਿਹ ਬੁਲਾਉਂਦੇ ਨੇ, ਜਾਹਿਦ ਮਹਿਮੂਦ ਨੱਟ ਸਾਨੂੰ ਕਹਿੰਦੇ ਨੇ ਕੋਰਨਰ ਸਟੋਨ ਜਿੰਦਾਬਾਦ ਐਂਡ ਪਾਕਿਸਤਾਨ ਜਿੰਦਾਬਾਦ। ਐਂਡ ਬਾਲ ਸਿੰਘ ਜੀ ਸਾਨੂੰ ਲਿਖਦੇ ਨੇ ਇੰਡੀਅਨ ਗਿਵਰ ਇਜ਼ ਐਨ ਇੰਗਲਿਸ਼ idiom used for those who have tendency to take its gift back. Article 370 proves it. ਸੋ ਰਣਜੋਤ ਸਿੰਘ ਫਤਿਹ ਬੁਲਾਉਂਦੇ ਨੇ। ਸੋ ਗੁਰਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਹਿੰਦੇ ਨੇ, ਬਾਲ ਸਿੰਘ ਜੀ ਸਾਨੂੰ ਕਹਿੰਦੇ ਨੇ ਉਦੋਂ 26 ਜਨਵਰੀ ਨੂੰ ਹੋਈ ਗਲਤੀ, 26 ਜਨਵਰੀ 2020 ਨੂੰ ਆਪਣੀ ਆਜ਼ਾਦੀ ਲਈ ਵੋਟਾਂ ਰਜਿਸਟਰ ਕਰਵਾ ਕੇ ਗਲਤੀ ਨੂੰ ਸੁਧਾਰ ਸਕਦੇ ਹਾਂ। ਰੈਫਰੈਂਡਮ 2020 ਆਜ਼ਾਦੀ ਦੀ ਗੱਲ ਹੈ। ਸੋ ਆਜ਼ਾਦੀ ਹੀ ਹੱਲ ਹੈ, ਸੌਰੀ ਇਹਨਾਂ ਨੇ ਕਿਹਾ। ਲਖਵਿੰਦਰ ਸਿੰਘ ਲੁਬਾਨਾ ਸਾਨੂੰ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋਵਨਪ੍ਰੀਤ ਸਿੰਘ ਜੀ ਫਤਿਹ ਬੁਲਾਉਂਦੇ ਨੇ, ਹਰਜੀਤ ਸਿੰਘ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਮੇਰੇ ਕੋਲ 2-3 ਮੈਸੇਜ ਨੇ ਇੱਥੇ ਦੂਸਰੇ ਸੈਗਮੈਂਟ ਤੇ ਵੀ। ਰਾਜਵਿੰਦਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਬਾਲ ਸਿੰਘ ਜੀ ਲਿਖਦੇ ਨੇ ਕਿ ਇੰਡੀਆ ਇਜ਼ ਏ ਫੇਲ ਸਟੇਟ ਵਿਲ ਬ੍ਰੇਕ ਇਨਟੂ 32 ਪੀਸਿਸ ਐਜ਼ ਪਰ ਓਸ਼ੋ।
ਸੋ ਕੁਲਦੀਪ ਸਿੰਘ ਵਾਹਿਗੁਰੂ ਜੀ ਕਹਿੰਦੇ ਨੇ ਇਹ ਊਸ਼ੋ ਰਜਨੀਸ਼ ਦਾ ਨਾਂ ਸੀ। ਜੀ ਉਹਨੇ ਜਾਪਾਨੀ origin ਚੋਂ ਕੱਢਿਆ, ਸੋ ਉਹਨੇ ਕਿਹਾ ਸੀ ਕਿ ਵੀ ਇਹ ਅੱਡ ਅੱਡ ਨੇ ਔਰ ਇਹ ਟੁੱਟੇਗਾ। ਔਰ ਉਹਨੇ ਉਹ ਤਾਂ ਕਹਿੰਦਾ ਸੀ ਦੇ ਦਿਓ ਖਾਲਿਸਤਾਨ, ਸਿੱਖਾਂ ਤੋਂ ਚੰਗੀ ਕਿਹੜੀ ਕੌਮ ਹੈ ਤੁਹਾਡੇ ਲਈ, ਤੁਹਾਨੂੰ ਕਿਹੜਾ ਖਤਰਾ ਨੇ। ਜੀ ਸੋ YouTube ਦੇ ਉੱਤੇ ਵੀ ਅਸੀਂ ਦੇਖ ਰਹੇ ਹਾਂ ਇਫਤਖਾਰ ਰਾਜਾ, ਰਜਬ ਅਲੀ ਭੱਟੀ, ਇਫਤਖਾਰ ਰਾਜਾ ਜੀ ਫੇਰ, ਵੀਰ ਜਸਵਿੰਦਰ ਸਿੰਘ, ਵੀਰ ਸੁਰਿੰਦਰ ਸਿੰਘ, ਅਲੀ ਰਾਣਾ ਮੁਦੱਸਰ ਔਰ ਅਹਿਸਾਨ ਅਫਤਾਬ, ਮਨਿੰਦਰ ਸਿੰਘ बुट्टर, अमर AS तीर, फातिमा अहमद। और उन्होंने किया है फातिमा अहमद जी ने कि हम आपके सब प्रोग्राम बहुत पसंद करते हैं, बहुत शुक्रिया फातिमा जी। मनिंदर सिंह बुट्टर, इश्तकार अहमद, उन्होंने वेरी नाइस एनालिसिस करके कंप्लीमेंट किया। अहमद हमजा, इंडियन कॉन्स्टिट्यूशन शुड एटलीस्ट एडमिट सिखिज्म एज ए सैपरेट रिलीजन। हुण तां हमजा जी गल अगे निकल गई। जून 84 तक सी कि जी ट्रू फैडरल स्ट्रक्चर बनाओ, आनंदपुर साहब रेजोल्यूशन, सिख परसनल ला होए। ਹੁਣ ਤਾਂ ਜਿਹੜੇ ਪਰਸਨਲ ਲਾ ਬਣੇ ਹੋਏ ਨੇ ਉਹ ਵੀ ਤੋੜਨ ਨੂੰ ਫਿਰਦੇ ਨੇ। ਅਯੁੱਧਿਆ ਦੇ ਇਸ ਫੈਸਲੇ ਤੋਂ ਬਾਅਦ ਨੈਕਸਟ ਉਹਨਾਂ ਨੇ ਯੂਨੀਫਾਰਮ ਸਿਵਲ ਕੋਡ ਬਣਾ ਕੇ ਜਿਹੜਾ ਮੁਸਲਮਾਨਾਂ ਦਾ ਮੁਸਲਿਮ ਪਰਸਨਲ ਲਾ ਹੈ, ਜ਼ੋਰੈਸਟਰੀਅਨ ਦਾ ਹੈ, ਕ੍ਰਿਸਚੀਅਨਸ ਦਾ ਹੈ, ਸਾਰੇ ਖਤਮ ਕਰ ਦੇਣੇ। ਉਹਨਾਂ ਨੇ ਕਿਹਾ ਜੀ ਹੁਣ ਤੁਸੀਂ ਇੱਕੋ ਹੀ ਦੇਸ਼ ਦਾ ਜਿਹੜਾ ਹਿੰਦੂ ਦੇਸ਼ ਦੇ ਥੱਲੇ ਉਹਦੇ ਸ਼ਹਿਰੀ ਹੋ। ਔਰ ਜਸਵਿੰਦਰ ਸਿੰਘ ਨੇ ਲਿਖਿਆ ਕਿ 2 ਹਿੰਦੂ ਕੁੜੀਆਂ ਨੇ ਕਾਰਟੂਨ ਬਣਾਇਆ ਜਿਸ ਵਿੱਚ ਕੁੱਤੇ ਦਾ ਨਾਮ ਪੱਗ ਰੱਖਿਆ। ਇਸ ਤਰ੍ਹਾਂ ਉਹਨਾਂ ਨੇ ਸਿੱਖਾਂ ਤੇ ਪੱਗ ਦਾ ਮਜ਼ਾਕ ਉਡਾਇਆ। ਬਿਲਕੁਲ ਠੀਕ ਕਿਹਾ ਤੁਸੀਂ। ਇਹ ਹਰ ਫਰੰਟ ਤੇ ਅਸੀਂ ਦੇਖ ਰਹੇ ਹਾਂ ਕਿ ਕੁਛ ਨਾ ਕੁਛ ਐਸਾ ਹੋ ਰਿਹਾ ਔਰ ਸਾਨੂੰ ਉਲਝਾਇਆ ਹੁੰਦਾ ਇਹਨਾਂ ਗੱਲਾਂ। ਔਰ ਅਲਟੀਮੇਟਲੀ ਇਸ ਗੱਲ ਤੇ ਹੀ ਸਾਨੂੰ ਆਉਣਾ ਪਏਗਾ ਕਿ ਆਜ਼ਾਦੀ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ, ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ। ਰਾਣਾ ਨਈਮ ਅਹਿਮਦ ਖਾਨ, ਫਿਰ ਆਰਿਫ ਹੁਸੈਨ ਲਿਖਦੇ ਨੇ no one is greater than only the Allah, ਫਰੀ ਦਾ ਖਾਲਿਸਤਾਨ, ਫਰੀ ਕਸ਼ਮੀਰ। ਬਿਲਕੁਲ ਠੀਕ ਹੈ, ਇਹ ਸਾਡੀ ਦੁਆ ਹੈ ਦੋਵੇਂ ਵੇਲੇ ਹੀ ਕਿ ਰੱਬ ਸਾਨੂੰ ਆਜ਼ਾਦੀ ਬਖਸ਼ੇ। ਔਰ ਅਲਟੀਮੇਟਲੀ ਰੱਬ ਦੇ ਹੁਕਮ 'ਚ ਹੀ ਸਾਰਾ ਕੁਝ ਹੁੰਦਾ ਹੈ। ਫਰਾਖ ਇਕਬਾਲ, ਉਹਨਾਂ ਨੇ ਕੰਪਲੀਮੈਂਟ ਕੀਤਾ ਹੈ। ਵੀਰ ਸੁਰਿੰਦਰ ਸਿੰਘ ਕਹਿੰਦੇ ਨੇ ਕਿ ਹੁਣ ਇੰਡੀਆ ਨੂੰ ਨਵਾਂ ਨਾਂ ਦਿੱਤਾ ਜਾਏ, ਨਰਕ ਇੰਡੀਆ, ਨਰਕ ਇੰਡੀਆ। ਸ਼ਹਿਜ਼ਾਦ ਅਹਿਮਦ, ਵੈਰੀ ਸੂਨ ਖਾਲਿਸਤਾਨ ਵਿਲ ਬੀ ਅ ਕੰਟਰੀ। ਔਰ ਫਿਰ ਸੁਰਿੰਦਰ ਸਿੰਘ ਵੀਰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਿਸਤਾਨ ਬਣਨ ਦੀਆਂ ਨਿਸ਼ਾਨੀਆਂ ਹਨ, ਬਹੁਤ ਜਲਦੀ ਆਪਣਾ ਖਾਲਿਸਤਾਨ ਬਣ ਜਾਣਾ ਹੈ। 100% ਵਾਹਿਗੁਰੂ ਜੀ ਕਿਰਪਾ ਕਰਨ। ਔਰ ਮੈਂ ਇੱਕ ਈਮੇਲ ਕੁਇਕਲੀ ਪੜ੍ਹ ਦੇਣਾ ਚਾਹੁੰਦਾ। ਅਤਿਕ ਉਰ ਰਹਿਮਾਨ ਜਿਨ੍ਹਾਂ ਨੇ ਲੰਡਨ ਤੋਂ ਸਾਨੂੰ ਲਿਖਿਆ ਸੀ, ਔਰ ਇਹ ਹੈ ਤਾਂ ਅਕਤੂਬਰ ਐਂਡ ਦੀ ਆਈ ਹੋਈ ਹੈ, ਪਰ ਮੈਂ ਦੇਖਦਾ ਕਿ ਬਈ ਫਿਰ ਉਹਨਾਂ ਨੇ ਕਿਹਾ ਡੀਅਰ ਡਾਕਟਰ ਸਾਹਿਬ ਐਂਡ ਲੇਡੀ ਕੋ ਹੋਸਟ ਆਫ ਸੱਚੋ ਸੱਚ ਪ੍ਰੋਗਰਾਮ, this is to inform you that I watch your program daily and I must say your program is highly rated and very close to my heart. Dr. Saab has a great grasp over political developments and his folk wisdom is unmatched for supporting the cause of Khalistan and raising the awareness for the right of self-determination for Sikh nation. Your services will always be appreciated for your great stand on all the human rights issues. We are greatly thankful to you and your team. Me, my children and my children's children will be thankful to you. ਅਤੀਕੁਲ ਰਹਿਮਾਨ। So nice. So ਅਤੀਕੁਲ ਰਹਿਮਾਨ ਜੀ, ਤੁਸੀਂ ਇਹਨਾਂ ਲਫ਼ਜ਼ਾਂ ਨਾਲ ਸਾਡਾ ਜਿਹੜਾ ਲੈਵਲ ਹੈ ਐਕਸਟਰਾ ਸਟਰੈਂਥ ਦਾ ਵੀ ਔਰ ਐਡਰਨਲਿਨ ਲੈਵਲ ਵੀ ਉਹ ਅਸਮਾਨਾਂ ਤੇ ਪਹੁੰਚਾ ਦਿੱਤਾ ਹੈ। So nice। ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਵਰਗੇ ਪਿਆਰੇ ਇਨਸਾਨ ਹੀ ਸਾਡਾ ਸਰਮਾਇਆ ਨੇ ਜਿਹੜੇ ਸਾਨੂੰ ਕੀਪ ਅਸ ਗੋਇੰਗ। ਹੋਰ ਤਾਂ ਫਕੀਰਾਂ ਦੇ ਕੋਲ ਜਾਂ ਰੱਬ ਦਾ ਆਸਰਾ ਹੁੰਦਾ ਹੈ ਜਾਂ ਰੱਬ ਦੇ ਪਿਆਰਿਆਂ ਦਾ ਹੁੰਦਾ ਹੈ। ਜੀ ਡਾਕਟਰ ਸਾਹਿਬ, ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਨੇ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40